ਹੋ ਅੱਜ ਯਾਰ ਕੰਮ ਵੀ ਵਾਹ ਰਹਿੰਦਾ ਕਰਨ ਵਾਲਾ ਪਿਆ ਹਜੇ। ਬੰਦੇ ਵੀ ਲੱਗਦਾ ਢਿੱਲੇ ਹੀ ਆ ਸਾਡੇ। ਹਾਂ ਵੀ ਮੁੰਡਿਓ ਹਿੰਮਤ ਮਾਰ ਕੇ ਲਾ ਦਿਓ ਟਰਾਲੀ ਯਾਰ। ਅਜੇ ਉਹ ਬੰਦਾ ਇੱਕ ਹੋਰ ਆ, ਉਹਦੀਆਂ 5-6 ਟਰਾਲੀਆਂ ਸਿੱਟਣ ਵਾਲੀਆਂ ਰਹਿੰਦੀਆਂ। ਹੈਂ ਹਿੰਮਤ ਮਾਰ ਕੇ ਮੇਰਾ ਪੁੱਤ ਲਾ ਦਿਓ ਯਾਰ। ਤੇ ਦੂਸਰਾ ਉਹ ਨੀਟੀਆਂ ਟਰਾਲੀਆਂ ਰਹਿੰਦੀਆਂ ਸਿੱਟਣ ਵਾਲੀਆਂ, ਸਿੱਟਦੀਆਂ ਸਿੱਟਣ ਵਾਲੀਆਂ ਹਜੇ ਪਿਛਲੇ ਟਾਈਮ ਸਿੱਟਣੀਆਂ ਉਹਦੀਆਂ। ਮੈਂ ਲੱਗਦਾ ਹਨੇਰਾ ਹੋਣਾ ਸਵੇਰ ਨੂੰ ਪਹਿਲੇ ਟਾਈਮ ਨਾਲ ਸਿੱਟ ਲਈਏ ਆਪਾਂ। ਚੱਲ ਠੀਕ ਆ, ਸਵੇਰੇ ਮੇਰਾ ਖਿਆਲ ਪਹਿਲੇ ਟਾਈਮ ਛੁੱਟੀਏ ਫਿਰ। ਹੈ ਤੇ ਹੁਣ ਜੋੜ ਕੇ ਟਰਾਲੀ ਉਹ ਪਰਲੇ ਪਾਸੇ ਕਰਨ ਲੱਗੇ ਉਹਦੀ ਸਾਈਡ ਲੱਦਣ ਵਾਸਤੇ। ਆਹ ਬਿਲਕੁਲ ਪਰਲੀ ਸਾਈਡ ਪਾ ਲਓ, ਇੱਥੇ ਰੇਤ ਥੋੜੀ ਆ। ਸਲਾਮ ਵਾਲੇकुम साहब जी। ਉਹ ਵਾਲੇकुम सलाम जी। ਕੀ ਹਾਲ ਆ ਭਾਈਜਾਨ? ਉਹ ਠੀਕ ਠਾਕ, ਸ਼ੁਕਰ ਆ। ਤੁਸੀਂ ਸੁਣਾਓ ਜੀ। ਆਇਓ ਟਰਾਲੀ ਦੇ ਥੱਲੇ ਆਉਣਾ, ਜਰਾ ਬਾਹਰ ਆ ਜਾਓ ਜਰਾ। ਨਹੀਂ ਥੱਲੇ ਤਾਂ ਨਹੀਂ ਹੁੰਦਾ, ਮੈਂ ਕਿਹਾ ਮੁੰਡਾ ਯਾਰ ਸਿਰ ਤੇ ਚੜੇ ਖੜੇ ਹੋ ਕੰਮ ਕਰਾ ਲਈਏ ਯਾਰ। ਹੋਰ ਮੁੰਡੇ ਸੁਣਾਓ, ਕੰਮ ਠੀਕ ਠਾਕ ਹੋ? ਕਰਦੇ ਆ ਬਸ ਠੀਕ ਆ, ਤੂੰ ਸੁਣਾ। ਸ਼ੁਕਰ ਅੱਲਾ ਠੀਕ ਠਾਕ। ਆਪਣਾ ਹੀ ਹੈ ਕੰਮ ਸ਼ਮ ਜਰਾ ਹਾਂਜੀ ਟਰਾਲੀ? ਹਾਂਜੀ ਆਪਣੇ ਹੀ ਆ, ਬਿਲਕੁਲ ਜੀ। ਕਿੰਨੇ ਦਾ ਟਰਾਲਾ ਸਿੱਟ ਰਹੇ ਆ? ਬਾਬਾ ਟਰਾਲਾ 1500 ਦਾ ਵੀ ਛੱਡਦੇ ਆ, 1300 ਦਾ ਵੀ ਛੱਡਦੇ ਆ। ਇਹ ਵੱਡਾ ਛੋਟਾ ਹੁੰਦਾ? ਨਹੀਂ ਨਹੀਂ, ਉਹ ਜੇ ਨੇੜੇ ਹੋਣੇ ਵੇ ਤੇ ਫਿਰ ਅੱਛਾ, 1300 ਲਾਈਦਾ, ਜੇ ਦੂਰ ਹੋਵੇ ਤੇ 1500 ਲਾਈਦਾ। ਠੀਕ ਹੋ ਗਿਆ ਯਾਰ। ਦਰਅਸਲ ਨਾ ਆਪਾਂ ਵੀ ਰੇਸ ਘਟਾਉਣੀ ਆ। ਛੱਡ ਦੇਂਗੇ ਬਾਈ। ਹਾਂ ਤੇ ਅੱਲਾ ਖੈਰ ਰੱਖੇ। ਇਹ ਆ ਵੀ ਟਾਈਮ ਆਪਾਂ ਨੂੰ ਖੁੱਲਾ ਚਾਹੀਦਾ ਵਾ, ਰੇਟ ਆਪਾਂ ਬਹੁਤ ਘਟਾਉਣੀ ਆ। ਠੀਕ ਆ, ਕੋਈ ਨਾ, ਮੁੰਡੇ ਵਿਹਲੇ ਆ। ਮੈਂ ਪੁੱਛਿਆ ਵਾ ਸਵੇਰੇ ਘਰ ਦਿਸਣੀ, ਉਸ ਵਾਰ ਵਿਹਲੇ ਹੀ ਆਪਾਂ। ਇਹ ਨਹਿਰ ਕਿੰਨੀ ਕੁ ਦੇਰ ਬੰਦ ਆ? ਕੋਈ ਰਹੂਗੀ ਉਮੀਦ ਤਾਂ ਬੜੀ ਆ, ਮਹੀਨਾ ਡੇਢ ਬੰਦ ਰਹੂਗੀ। ਚਲੋ ਤੁਹਾਡਾ ਵੀ ਕਾਰੋਬਾਰ ਚੱਲ ਰਿਹਾ ਨਾਲ। ਹਾਂਜੀ ਇਹ ਕੋਈ ਹਾਂਜੀ। ਠੇਕਾ ਠੁਕਾ ਹੁੰਦਾ ਜਾਂ ਕੀ ਹਿਸਾਬ ਕਿਤਾਬ ਹੁੰਦਾ ਇਹਦਾ? ਇਹ ਬਾਈ ਠੇਕਾ ਹੁੰਦਾ ਗਵਰਨਮੈਂਟ ਨੂੰ, ਹਨਾ। ਅੱਛਾ ਅੱਛਾ, ਠੇਕਾ ਦੇਣਾ ਪੈਂਦਾ, ਫਿਰ ਕੰਮ ਕਾਂ ਚੱਲਦਾ। ਠੀਕ ਹੋ ਗਿਆ। ਉਹ ਮੈਂ ਆਇਆ ਸੀਗਾ ਇਧਰੋਂ, ਅੱਛਾ ਮੇਰੀ ਨਿਗਾਹ ਪਈ ਆ। ਮੈਂ ਕਿਹਾ ਪਤਾ ਨੀ ਪਿੰਡ ਵਾਲੇ ਆਪ ਹੀ ਭਰਨ ਡਏ ਆ, ਅੱਛਾ। ਤੇ ਮੈਂ ਕਿਹਾ ਚਲੋ ਪੁੱਛਦੇ ਆ ਭਾਈ ਹੁਣਾਂ ਨੂੰ। ਤੇ 1300 ਦਾ ਤੇ 1800 ਦਾ ਟਰਾਲਾ ਦੱਸਿਆ? ਨਹੀਂ ਜੀ ਬਾਈ, 1300 ਤੇ 1500। 1300 ਦਾ 1500 ਦਾ। ਪੈਸੇ ਦਾ ਰੌਲਾ ਕੋਈ ਨਹੀਂ, ਅੱਲਾ ਖੈਰ ਕਰੇ, ਪੈਸੇ ਤੁਹਾਨੂੰ ਦੇ ਦਿਆਂਗੇ। ਨਹੀਂ ਪੈਸੇ ਲੈਣੇ ਹੀ ਹੋਰ ਬਾਈ, ਅੱਲਾ ਵਾਸਤੇ ਥੋੜਾ ਛੱਡਣੀ। ਨਹੀਂ ਨਹੀਂ, ਅੱਲਾ ਵਾਸਤੇ ਕੌਣ ਸਿਖਾਉਂਦਾ ਵਾ। ਹਾਂਜੀ, ਪੈਸੇ ਤਾਂ ਪਹਿਲਾਂ ਲੈਣੇ ਬਾਈ। ਇਹ ਆ ਵੀ ਸਫ਼ਰ ਆਪਣਾ ਹੈਗਾ ਤਕਰੀਬਨ ਬਣ ਜਾਂਦਾ ਕੋਈ 7-8 ਕਿਲੋਮੀਟਰ ਅੱਛਾ ਜੀ। ਇੱਥੋਂ। ਠੀਕ ਆ। ਪਿੰਡ ਦੱਸ, ਕਿਹੜੇ ਪਿੰਡ ਜਾਣਾ ਯਾਰ ਤੂੰ ਇਹ ਦੱਸ। ਪਿੰਡ ਆਪਣਾ ਹੈਗਾ ਇੱਥੋਂ ਤਕਰੀਬਨ ਪੈ ਜਾਣਾ ਵਾ, ਆ ਨਾਲ ਹੀ ਪਿੰਡ ਆ, ਤਕਰੀਬਨ 7 ਕਿਲੋਮੀਟਰ ਬਣਦਾ ਵਾ। ਮੈਂ ਲਾਇਆ ਹਿਸਾਬ, ਛੱਤੀ ਡੋਗਰਾਂ ਵਾਲੀ ਨਹੀਂ, ਹਾਂਜੀ ਹਾਂਜੀ, ਉੱਥੇ ਜਾਣਾ। ਠੀਕ ਹੋ ਗਿਆ ਬਾਈ। ਬਾਬੇ ਲੱਠੇ ਸ਼ਾਹ ਵਾਲਾ ਚੌਂਕ ਜਿਹੜਾ ਵਾ, ਹਾਂਜੀ ਉੱਥੇ ਉਹਦੇ ਲਾਗੇ ਹੀ ਆ ਬਸ। ਠੀਕ ਹੈ ਬਾਈ, ਛੱਡਦੇ ਆ, ਕੋਈ ਰੌਲਾ ਨਹੀਂ। ਤੇ ਟਾਈਮ ਜਿੱਦਣ ਤੁਹਾਡਾ ਕੋਲ ਖੁੱਲਾ ਜਾ ਹੋਵੇ ਨਾ, ਟਾਈਮ ਜਿੱਦਣ ਫ੍ਰੀ ਹੋਵੋ, ਤੇ ਟਰਾਲਾ ਵੀ ਆਪਾਂ ਨੂੰ ਵੱਡਾ ਚਾਹੀਦਾ। ਠੀਕ ਆ ਬਾਈ ਟਾਈਮ ਖੁੱਲਾ ਜਿੰਨਾ ਕਵੇ, ਟਾਈਮ ਹੀ ਟਾਈਮ ਆ, ਕੋਈ ਰੌਲਾ ਨਹੀਂ। ਆਪਾਂ ਕਿ ਦਿਹਾੜੀ ਕਿਸੇ ਥੋੜੀ ਸਟ੍ਰੀਮ ਬੰਦ ਕਰ ਲਾਂਗੇ, ਬਸ ਤੇਰੀ ਛੱਡ ਦੇਂਗੇ। ਹੋਰ ਦੱਸ। ਇਹ ਆ ਵੀ ਥੱਲੇ ਇਹਦੇ ਕੋਈ ਪੰਨਾ ਛੰਨਾ ਵਿਛਾ ਲਈਓ, ਰੇਤ ਕਿਰਨੀ ਨਹੀਂ ਚਾਹੀਦੀ ਆ। ਜਿਹੜਾ ਕੰਮ ਆ ਨਾ, ਮੈਨੂੰ ਸਫਾਈ ਬਹੁਤ ਪਸੰਦ ਆ, ਔਰ ਕੰਮ ਜਿਹੜਾ ਹੋਣਾ ਅੱਛੇ ਤਰੀਕੇ ਨਾਲ ਹੋਵੇ, ਉਹਦੇ ਚ ਮਜ਼ਾ। ਬਾਈ ਰੇਤ ਕਿੱਦਾਂ ਪੰਨਾ ਵਿਛਾ ਲਓ ਯਾਰ, ਰੇਤ ਕਿਰਨ ਵਾਲੀ ਚੀਜ਼ ਆ, ਕਿਰਨੀ ਕਿਰਨੀ। ਨਹੀਂ ਪੰਨਾ ਕੋਈ ਛਾਪਰ ਲਿਆ ਗਏ ਯਾਰ, ਛਾਪਰ ਛੁਪਰ ਨਹੀਂ ਹੁੰਦਾ ਤੁਹਾਡੇ ਕੋਲ? ਬਾਈ ਅਸੀਂ ਛਾਪਰ ਵਾਲਾ ਕੰਮ ਨਹੀਂ ਕਰਦੇ ਹੈਗੇ। ਤੁਸੀਂ ਤੁਸੀਂ ਛਾਪਰ ਪਾਉਣ ਲੱਗੇ ਤਾਂ ਸਾਡੇ ਛਾਪਰ ਪਾਈ ਰੱਖਾਂਗੇ ਫਿਰ। ਏਦਾਂ ਕਰਨੀ ਆ, ਤੁਸੀਂ ਥੱਲੇ ਉਹਦੇ ਪੰਨਾ ਵਿਛਾ ਲੈਣਾ ਵਾ, ਉੱਤੇ ਮੁੜ ਕੇ ਉਹਦੇ ਪਾਣੀ ਛਿੱਟ ਕੇ ਉਹਦੇ ਉੱਤੇ ਤਰਪਾਲ ਪਾ ਲੈਣੀ ਹੈ। ਰੇਤ ਕਿਰਨੀ ਨਹੀਂ ਚਾਹੀਦੀ, ਨਾ ਉੜੇ ਨਾ ਕਿਰੇ ਥੱਲੇ, ਬਿਲਕੁਲ ਜਿੰਨੀ ਕਿ ਗੱਤੀ ਬਰਾਬਰ, ਜਿੰਨੀ ਭਰੋ ਉਨੀ ਪਹੁੰਚੇ। ਬਾਈ ਜਿਹੜੀ ਅਸੀਂ ਲੱਦਣੀ ਆ, ਜ਼ਾਹਰੀ ਗੱਲ ਆ, ਉਹ ਉੱਡਣੀ ਵੀ ਆ, ਕਿਰਨੀ ਵੀ ਆ। ਪੰਨਾ ਪਾ ਕੇ ਪਾਣੀ ਸਿੱਟ ਕੇ ਕੀ ਤੂੰ ਡਰਾਮੇ ਕਰਨ ਡਿਆ ਯਾਰ। ਤੁਹਾਨੂੰ ਪੈਸੇ ਨਹੀਂ ਦੇਣੇ ਅਸੀਂ। ਬਾਈ ਪੈਸੇ ਨਾਲ ਜਿੰਨੀ ਉੱਡ ਗਏ ਪੈਸੇ ਘੱਟ ਕਰ ਲਈਏ ਆਖੋ ਉੱਥੇ। ਨਹੀਂ ਨਹੀਂ, ਘੱਟ ਨਹੀਂ ਆਪਾਂ ਕਰਨੇ। ਤੋਲ ਕੇ ਲੈ ਲਈ, ਹੋਰ ਦੱਸ। ਆਪਾਂ ਤੁਹਾਡੇ ਨਾਲ ਰੇਟ ਕੀਤਾ ਹੀ ਨਹੀਂਗਾ, ਮੂੰਹ ਮੰਗੇ ਤੁਹਾਨੂੰ ਪੈਸੇ ਦੇਣੇ, ਸਿੱਧੀ ਜੀ ਗੱਲ ਆ। ਠੀਕ ਹੈ, ਬਾਕੀ ਇਹ ਆ ਕਿ ਮੁੰਡਿਆਂ ਨੂੰ ਦੱਸ ਦੇਣਾ ਕਿ ਕੰਮ ਜ਼ਿੰਮੇਵਾਰੀ ਨਾਲ ਕਰਨਾ। ਉਹ ਬਾਈ ਮੁੰਡੇ ਜ਼ਿੰਮੇਵਾਰੀ ਨਾਲ ਕੰਮ ਕਰਨਗੇ। ਜਿਹੜਾ ਤੂੰ ਛਾਪਰ ਤੇ ਪਾਣੀ ਪੂਣੀ ਵਾਲਾ ਕਹਿੰਦਾ ਨਾ, ਇਹ ਡਰਾਮੇ ਡਰੂਮੇ ਸਾਡੇ ਕੋਲ ਨਹੀਂ ਹੁੰਦੇ ਹੈਗੇ ਬਾਈ। ਮੈਂ ਕਿਹਾ ਸੀ ਚਲੋ ਧੁੱਪ ਨਿਕਲੀ ਆ, ਅੱਲਾ ਖੈਰ ਕਰੇ, ਕੰਮ ਮੈਂ ਕਹਿੰਦਾ ਚੱਲਦਾ ਹੀ ਰਹਿੰਦਾ ਵਾ। ਤੇ ਇਹ ਆ ਵੀ ਤੁਸੀਂ ਕੱਲ ਨੂੰ ਸੁਬਾਹ ਪਹੁੰਚਾ ਦਿਓ। ਕੱਲ ਨੂੰ ਬਾਈ ਸਵੇਰ ਪਹੁੰਚਾ ਹੋਣੀ, ਹੁਣ ਧੁੱਪ ਨਿਕਲੀ, ਹੁਣ ਤਾਂ ਦਿਨ ਛਿਪਣ ਲੱਗਾ। ਸੁਬਾਹ ਨਾ ਅਜ਼ਾਨਾਂ ਤੋਂ ਬਾਅਦ ਨਮਾਜ਼ ਨਮੂਜ਼ ਪੜ੍ਹ ਕੇ ਇਹ ਆ ਵੀ ਬੰਦੇ ਲਾਏ ਹੋਣ ਜਾ ਕੇ। ਠੀਕ ਆ ਜੀ, ਲਾਏ ਹੋਣਗੇ। ਠੀਕ ਹੋ ਗਿਆ ਨਾ? ਠੀਕ ਹੋ ਗਿਆ ਬਾਈ। ਤੇ ਪੈਸੇ ਮੈਂ ਦੇ ਦਊਂਗਾ ਇਹਨਾਂ ਨੂੰ, ਠੀਕ ਆ। ਜਾਂ ਤੁਸੀਂ ਲੈਣੇ ਤੁਸੀਂ ਲੈ ਲਈਓ, ਪੈਸਿਆਂ ਦਾ ਰੌਲਾ ਕੋਈ ਨਹੀਂ। ਚਲੋ ਬਾਕੀ ਹੁਣ ਤੁਸੀਂ ਛੱਡੋ, ਇਹ ਦੱਸੋ ਟਰਾਲੀਆਂ ਸਿੱਟਣੀਆਂ ਕਿੰਨੀਆਂ? ਟਰਾਲੀਆਂ ਗੱਲ ਇਹ ਆ ਕਿ ਰੇਤ ਜਿਹੜੀ ਹੈ ਨਾ, ਰੇਤ ਆਪਾਂ ਨੂੰ ਚਾਹੀਦੀ ਵਾਵਾ, ਤੇ ਸੁਬਾਹ ਟਾਈਮ ਦੀ ਪਾਬੰਦੀ ਕਰਨੀ ਯਾਰ, ਕਿਉਂਕਿ ਆਪਾਂ ਨਾ ਇਹ ਆ ਵੀ ਅਜ਼ਾਨਾਂ ਤੋਂ ਨਮਾਜ਼ ਪੜ੍ਹਨ ਤੋਂ ਫੌਰਨ ਬਾਅਦ ਕੰਮ ਸ਼ੁਰੂ ਹੋ ਜਾਂਦਾ ਵਾ। ਇਹ ਆ ਵੀ ਕਿ ਲੇਟ ਪਹੁੰਚੀ ਤੇ ਫਿਰ ਗਾਲਾਂ ਵੀ ਪੈ ਸਕਦੀਆਂ ਮੈਨੂੰ। ਉਹ ਯਾਰ ਮਜ਼ਦੂਰ ਬੰਦੇ ਹੁੰਦੇ ਆ, ਕਿਸ ਟਾਈਮ ਲੇਟ ਟਾਈਮ, ਇਹ ਟਾਈਮ ਵਾਲੀ ਤੇਰੀ ਭਾਈ ਨਹੀਂ ਗੱਲ ਸਾਨੂੰ ਬਾਰੇ ਚਾਹੀਦੀ ਯਾਰ। ਉਹ ਤੂੰ ਬਾਈ ਸ਼ਾਮ ਨੂੰ ਸਟਾਲਾ, ਸਵੇਰ ਨੂੰ ਤੜਕੇ ਕੰਮ ਟਾਈਮ ਨਾਲ ਸ਼ੁਰੂ ਕਰਾ ਦੇ। ਨਹੀਂ ਨਹੀਂ, ਸ਼ਾਮ ਨੂੰ ਨਹੀਂ ਯਾਰ, ਰਾਤ ਕੌਣ ਬਾਹਰ ਰੱਖੀ ਰੱਖੂਗਾ, ਲੋਕ ਬੜੇ ਬੂਰੇ ਭਰ ਲੈ ਜਾਂਦੇ ਆ।
ਲੋਕਾਂ ਦਾ ਕੋਈ ਪਤਾ ਲੱਗਦਾ। ਬਾਈ ਰਾਤ ਮੰਜੀ ਢਾਹ ਕੋਲ ਪਈ ਉਹਦੇ ਨਹੀਂ ਜਿੱਤੇ ਇੰਨੀ ਠੰਡ ਦੇ ਵਿੱਚ ਕੌਣ ਪੈਂਦਾ ਯਾਰ। ਉਹ ਬਾਈ ਅੱਜ ਕੱਲ ਰਜ਼ਾਈ ਕੋਈ ਅੱਗ ਉੱਗ ਬਾਲ ਕੇ ਉੱਥੇ ਕੋਲ ਬਹਿ ਜੀ ਤੈਨੂੰ ਜੇ ਇੰਨਾ ਖਤਰਾ ਹੋਵੇ ਲੋਕਾਂ ਦਾ ਯਾਰ ਭਾ ਯਾਰ ਮੇਰੀ ਗੱਲ ਸੁਣ। ਯਾਰ ਮੈਂ ਤੇਰੀ ਗੱਲ ਹੀ ਸੁਣਨ ਡਿਆ, ਡੇਢ ਘੰਟੇ ਦਾ ਗੱਲ ਸੁਣਾਈ ਜਾਣ ਡਿਆ ਕਿਸੇ। ਗੱਲ ਪਤਾ ਕੀ ਆ, ਗੱਲ ਇਹ ਆ ਕਿ ਤੁਸੀਂ ਨਮਾਜ਼ ਪੜ੍ਹ ਕੇ ਨਾ, ਨਮਾਜ਼ ਵੀ ਨਹੀਂ ਛੱਡਣੀ, ਨਮਾਜ਼ ਪੜ੍ਹ ਕੇ ਤੇ ਉਸ ਤੋਂ ਫੌਰਨ ਬਾਅਦ ਆ ਜਾਓ, ਇੱਥੋਂ ਭਰ ਕੇ ਤੇ ਉੱਥੇ ਲਾਇਓ। ਯਾਰ ਮੈਂ ਇਕੱਲੇ ਨੂੰ ਤੇ ਲੈ ਕੇ ਨਹੀਂ ਆਉਣੀ। ਨਹੀਂ ਮੁੰਡਿਆਂ ਨੇ ਤੁਸੀਂ ਤਾਂ ਕੰਮ ਕਰਨਾ ਹੀ ਨਹੀਂ, ਮੈਨੂੰ ਪਤਾ ਤੁਹਾਡਾ। ਉਹ ਮੁੰਡੇ ਆਉਣਗੇ ਤੇ ਯਾਰ ਲੈ ਕੇ ਆਉਂ ਮੈਂ। ਭਾਜੀ ਤੁਸੀਂ ਕਹਿਣਾ, ਹੁਣ ਮੈਂ ਥੋੜੀ ਕਹਿਣਾ ਉਹਨਾਂ ਨੂੰ, ਮੇਰੇ ਗੱਲ ਪੈ ਜਾਣਗੇ ਉਹ। ਚਲੋ ਕਰ ਲਾਂਗਾ, ਮੈਂ ਉਹ ਬੰਦਿਆਂ ਨਾਲ ਗੱਲ ਕਰ ਲੂੰ, ਪਰ ਇਹਦਾ ਕਿ ਪੈਸੇ ਫਿਰ ਜ਼ਿਆਦਾ ਲੱਗਣਗੇ ਬਾਈ। ਭਾਜੀ ਪੈਸਿਆਂ ਦਾ ਰੌਲਾ ਕੋਈ ਨਹੀਂ, ਠੀਕ ਹੋ ਗਿਆ ਜੀ। ਰੇਟ ਦੇ ਹਿਸਾਬ ਨਾਲ ਪੈਸੇ ਦੇਣੇ ਆ ਨਾ, ਜਾਂ ਸਫ਼ਰ ਦੇ ਹਿਸਾਬ ਨਾਲ? ਬਿਲਕੁਲ। ਉਹਨੇ ਦੱਸ ਦਿਓ ਕਿ ਟਰਾਲੇ ਸਿੱਟਣੇ ਕਿੰਨੇ ਆ ਯਾਰ, ਉਸ ਹਿਸਾਬ ਨਾਲ ਚਲੋ ਮੈਂ ਟਰਾਲੇ ਕੋਈ ਜ਼ਿਆਦਾ ਲਾ ਦਿੰਦਾ ਵਾ। ਟਰਾਲੇ ਇਦਾਂ ਵੀ ਕਿੰਨੇ ਟਰਾਲੇ ਆਪਣੇ ਕੋਲ? ਆਪਣੇ ਕੋਲ ਟਰਾਲੇ ਬਾਈ ਹੈਗੇ ਆ 4 ਇਸ ਟਾਈਮ। 4 ਟਰਾਲੇ। 4ਾਂ ਨੂੰ ਤੁਸੀਂ ਇਦਾਂ ਕਰੋ, ਟਾਈਮ ਨਾਲ 1 ਟਰਾਲਾ ਪਹੁੰਚਾਓ ਪਹਿਲੇ ਸਵੇਰੇ ਤੁਸੀਂ। ਠੀਕ ਆ, ਸਾਂਝਰੇ ਪਹੁੰਚ ਜੂਗਾ। ਤੇ ਜੇ ਇਸਤੇਮਾਲ ਹੋ ਗਈ ਤੇ ਫਿਰ ਅੱਲਾ ਖੈਰ ਰੱਖੇ, ਅਗਲੇ ਦਿਨ ਨਵਾਂ ਟਰਾਲਾ ਮੰਗਾ ਲਾਂਗੇ ਤੁਹਾਡੇ ਕੋਲ। ਚਲੋ ਠੀਕ ਹੋ ਗਿਆ, ਤੇ ਕੋਈ ਸਾਈ ਬਿਆਨਾ ਕਰ ਲਓ ਨਾ। ਸਾਈ ਬਿਆਨਾ ਤੁਹਾਨੂੰ ਕਰ ਲੈਣ, ਇਹ ਆ ਵੀ ਕੰਮ ਆਪਣਾ ਚੱਲਦਾ ਹੀ ਰਹਿਣਾ, ਸਮਝ ਲਓ ਤੁਹਾਡੀਆਂ ਰੋਟੀਆਂ ਲੱਗ ਗਈਆਂ। ਜਿੰਨੀ ਦੇਰ ਨਜ਼ਾਰ ਨਹੀਂ ਆਉਂਦੀ ਤੁਹਾਡਾ ਕੰਮ ਚੱਲਦਾ ਹੀ ਰਹਿਣਾ। ਠੀਕ ਹੋ ਗਿਆ ਜੀ। ਠੀਕ ਹੋ ਗਿਆ। ਠੀਕ ਆ। ਤੇ ਬਾਕੀ ਜਿਹੜੀ ਮੈਂ ਤੁਹਾਨੂੰ ਮਜ਼ੀਦ ਤਕੀਦ ਕੀਤੀ ਨਾ, ਥੱਲੇ ਛਾਪਰ ਵਿਛਾ ਲੈਣਾ ਅੱਛੀ ਤਰ੍ਹਾਂ। ਠੀਕ ਹੋ ਗਿਆ। ਛਾਪਰ ਵਿਛਾ ਕੇ ਉੱਥੇ ਚਲੋ ਇਹ ਕੰਮ ਕਰਦੇ ਨਹੀਂ ਹੈਗੇ, ਚਲੋ ਤੁਹਾਡੇ ਕਹਿੰਦੇ ਤੁਸੀਂ ਆਪਾਂ ਕਰ ਲਾਂਗੇ ਵੀ। ਸਾਈ ਬਿਆਨਾ ਅੱਲਾ ਖੈਰ ਕਰ ਲੈਂਦੇ ਆ, ਤੁਸੀਂ ਪੈਸੇ ਲਵੋ ਮੇਰੇ ਕੋਲੋਂ। ਠੀਕ ਆ। ਠੀਕ ਹੋ ਗਿਆ। ਤੇ ਆ ਲਓ, ਆ ਫੜੋ। ਇਹ ਬਾਈ ਇਹ ਕਾਹਦਾ ਸਹੀ ਬਿਆਨਾ ਕਰਨ ਲੱਗਾ ਵਾ? ਬਿਆਨਾ ਭਾਈ ਰੇਤ ਦਾ। ਇਸ ਬਿਆਨੇ ਚ ਕੌਣ ਰੇਤ ਸਿੱਟਦਾ ਮੈਨੂੰ ਦੱਸ ਯਾਰ। ਭਾਈ ਜਾਨ ਹੁਣ ਅਗਲੀ ਗੱਲ ਸੁਣ ਲਓ। ਯਾਰ ਤੇਰਾ ਦਿਮਾਗ ਠੀਕ ਆ ਭਾਈ, ਆਹ ਕਾਹਦਾ ਬਿਆਨਾ ਦੇਣ ਡਿਆ ਮੈਨੂੰ? ਰੇਤ ਦਾ ਭਾਈ ਜੀ, ਹੋਰ ਮੈਂ ਤੁਹਾਡੇ ਕੋਲ ਦਹੀਂ ਲੈ ਕੇ ਚੱਲਾਂ? ਆਹ ਤੇ ਮੈਨੂੰ ਦਹੀਂ ਦਾ ਵੀ ਬਿਆਨਾ ਨਹੀਂ ਲੱਗਦਾ ਹੈਗਾ, ਇਹਦਾ ਆਹ ਬਿਆਨੇ ਚ ਰੇਤ ਕੌਣ ਸਿੱਟਦਾ ਯਾਰ? ਭਾਈ ਜਾਨ ਤੁਸੀਂ ਸਿੱਟੋਗੇ ਯਾਰ ਮੈਨੂੰ ਲੱਗਦਾ ਤੁਹਾਡੀਆਂ, ਮੈਨੂੰ ਸ਼ੱਕ ਭਾਈ ਤੇਰੇ ਸੁੱਟਣ ਆਈਆਂ ਹੋਈਆਂ। ਭਾਜੀ ਕੋਈ ਹਿਸਾਬ ਕਿਤਾਬ ਲੱਗਿਆ ਹੋਇਆ ਵਿੱਚ। ਸਿੱਟਣ ਵਾਲੀਆਂ ਘਰੇ ਫੋਨ ਕਰ ਦਿਓ ਕਿ ਮੈਂ ਹੁਣ ਮਹੀਨਾ ਬਿਜ਼ੀ ਆ, ਘਰੇ ਨਹੀਂ ਆ ਸਕਦਾ। ਤੁਸੀਂ ਨਹਿਰ ਤੇ ਹੀ ਰਹਿਣਾ, ਸਮਝ ਲਓ ਏਦਾਂ ਹੀ। ਬਾਈ ਸਭ ਤੋਂ ਪਹਿਲੇ ਹੈ ਨਾ ਆਹ ਬਿਆਨੇ ਵਾਲਾ ਜਿਹੜਾ ਹੱਥ ਥੋੜਾ ਮੇਰਾ ਬਦਲ। ਇਹਨੂੰ ਕੋਲ ਰੱਖੋ, ਗੱਲ ਸੁਣ ਲਓ ਹੁਣ ਮੇਰੀ। ਰੇਤ ਤੁਸੀਂ ਟਾਈਮ ਤੇ ਪਹੁੰਚਾ ਦਿਓਗੇ ਨਾ? ਜਿਹੜੇ ਟਾਈਮ ਤੇ ਪਹੁੰਚ ਜਾਊ। ਹਾਂ ਰੇਤ ਟਾਈਮ ਤੇ ਪਹੁੰਚਣੀ ਚਾਹੀਦੀ। ਆ ਤੁਸੀਂ ਏਦਾਂ ਕਰੋ, ਆ ਬਿਆਨਾ ਮੇਰਾ ਭਰਾ ਰੱਖ ਲਓ, ਜਦੋਂ ਅਸੀਂ ਉੱਥੇ ਰੇਤ ਲੈ ਕੇ ਆਵਾਂਗੇ ਨਾ, ਉੱਥੇ ਹੀ ਆਪਾਂ ਹਿਸਾਬ ਕਿਤਾਬ ਕਰ ਲਾਂਗੇ, ਮੌਕੇ ਤੇ ਸਾਰਾ ਹਿਸਾਬ ਨਿਬੇੜ ਚਲੋ ਇੱਕ ਵਾਰੀ। ਕੋਈ ਨਹੀਂ, ਅੱਲਾ ਖਿਆਲ ਰੱਖੇ। ਪੈਸੇ ਭਾਵੇਂ ਸਵੇਰੇ ਫੜ ਲੈਣ ਮੇਰੇ ਕੋਲ। ਤੇ ਰੇਤ ਉੱਥੇ ਸਿੱਟਣੀ ਇੰਜ ਆ ਕਿ ਨਾ ਉੜੇ ਤੇ ਨਾ ਘੇਰੇ, ਨਹੀਂ ਇਕੱਠੀ ਕਰਕੇ ਕੋਸ਼ਿਸ਼ ਕਰਨੀ ਹੈ ਕਿ ਉੱਥੇ ਇੱਟਾਂ ਪਈਆਂ ਵਾ, ਸਾਈਡਾਂ ਦੇ ਇੱਟਾਂ ਲਾਇਆ ਹੁਣ ਉੱਤੇ ਛਾਪਰ ਵਿਛਾਇਆ ਹੋਣਾ। ਯਾਰ ਅਸੀਂ ਨਾਲ ਮਜ਼ਦੂਰੀ ਦਾ ਕੰਮ ਨਹੀਂ ਕਰਦੇ ਹੈਗੇ ਯਾਰ ਭਾ ਦੇ ਪੈਸੇ ਲੈ ਲੈਣ ਯਾਰ, ਅਜ਼ਾਫੀ ਉਹ ਬੰਦੇ ਤੇਰੇ ਮਜ਼ਦੂਰੀ ਦੇ ਪੈਸੇ ਲੈ ਲੈਣ। ਬੰਦੇ ਭਾਈ ਤੇਰੀ ਜ਼ਿੰਮੇਵਾਰੀ ਤੂੰ ਲਾਉਣੇ ਹੈਗੇ, ਅਸੀਂ ਸਿਰਫ ਰੇਤਾ ਉੱਥੇ ਲਾ ਕੇ ਆ ਜਾਣੀ ਆ, ਅਗਲਾ ਕੰਮ ਜਿਹੜਾ ਨਾ ਉਹ ਤੁਸੀਂ ਆਪ ਕਰਨਾ। ਠੀਕ ਹੋ ਗਿਆ। ਚਲੋ ਤਾਂ ਤੁਸੀਂ ਫਿਰ ਪਹੁੰਚਾਓ, ਸੁਬਾਹ ਅੱਲਾ ਖੈਰ ਕਰੇ। ਠੀਕ ਹੈ ਪਹੁੰਚ ਪਹੁੰਚਾਉਣੀ ਕਿੰਨੀਆਂ ਟਰਾਲੀਆਂ ਪਹੁੰਚਾਉਣੀਆਂ ਤੇ ਦੱਸ ਦੇ ਯਾਰ। ਟਰਾਲੀਆਂ ਨਹੀਂ, ਤੁਸੀਂ ਇੰਜ ਕਰਨਾ, ਟਰਾਲਾ ਸਵੇਰੇ ਸੱਦ ਲੈਣਾ ਵੱਡਾ। ਠੀਕ ਆ। ਛਾਪਰ ਵਿਛਾ ਲੈਣਾ ਉਹਦੇ ਵਿੱਚ। ਠੀਕ ਆ। ਛਾਪਰ ਵਿਛਾ ਕੇ 1 ਟੱਪਾ ਰੇਤ ਦਾ। ਕਿੰਨੀ? 1 ਟੱਪਾ ਰੇਤ ਦਾ ਉਹਦੇ ਵਿੱਚ ਰੱਖਣਾ ਤੁਸੀਂ। 1 ਟੱਪਾ ਭਰ ਗਿਆ ਨਾ ਭਾਜੀ ਰੇਤ ਦਾ, ਉਹਦੇ ਵਿੱਚ ਸੁੱਟਣਾ। ਠੀਕ ਹੈਗਾ ਯਾਰ ਦਿਮਾਗੀ ਤੌਰ ਤੇ। ਭਾਜੀ ਕੀ ਹੋਇਆ? 1 ਟੱਪਾ ਰੇਤ ਦਾ 1.5 ਘੰਟਾ ਹੋ ਗਿਆ ਮੇਰੇ ਨਾਲ ਬਹਿਸ ਕਰਨ ਡਿਆ ਹੋਇਆ। ਤੁਸੀਂ ਰੇਤ ਦਾ ਕੰਮ ਨਹੀਂ ਕਰਦੇ? ਭਾਈ ਕਰਦੇ ਰੇਤ ਦਾ ਕੰਮ ਅਸੀਂ ਕਿਉਂ ਨਹੀਂ ਕਰਦੇ? ਭਾਈ ਜੀ ਜਿੰਨੀ ਕਿਸੇ ਨੂੰ ਚਾਹੀਦੀ ਉਨੀ ਕਿ ਲਿਜਾਣੀ। ਟੱਪਿਆਂ ਵਾਲਾ ਕੰਮ ਨਹੀਂ ਅਸੀਂ ਕਰਦੇ ਹੈਗੇ ਯਾਰ। ਇੱਕ ਟੱਪਾ ਰੇਤ ਦਾ ਤੁਸੀਂ ਭਰ ਕੇ ਟਰਾਲੇ 'ਚ ਸਿੱਟਣਾ, ਵੱਡੇ ਟਰਾਲੇ 'ਚ। ਅੱਛਾ। ਡਬਲ ਟਾਇਰ ਨਹੀਂ ਹੁੰਦੇ ਜਦੋਂ ਸਾਡਾ ਦੇ 2 ਟਾਇਰ, ਵੱਡਾ ਟਰਾਲਾ ਜਿਹੜਾ ਹੈਵੀ ਜਿਹਨੂੰ ਕਹਿੰਦੇ ਆ, ਉਹ ਟਰਾਲੇ 'ਚ ਤੁਸੀਂ 1 ਟੱਪਾ ਸਿੱਟਣਾ ਭਾਜੀ। ਉੱਤੇ ਉਹਦੇ ਤਰਪਾਲ ਪਾਉਣੀ ਆ, ਤੇ ਪਾਣੀ ਵੀ ਛਿੜਕਣਾ ਹੋਣਾ ਥੋੜਾ ਥੋੜਾ। ਪਾਣੀ ਵੀ ਛਿੜਕਣਾ। ਹਾਂ ਸਿਆਣਾ ਬੰਦਾ ਯਾਰ ਤੂੰ ਆਪ। ਠੀਕ ਆ। ਤੇ ਉਹ ਮੇਰਾ ਭਰਾ ਤੁਸੀਂ ਇਹਨਾਂ ਅਜ਼ਾਨਾਂ ਤੋਂ ਬਾਅਦ ਨਮਾਜ਼ ਪੜ੍ਹ ਕੇ ਉੱਥੇ ਲਾਇਆ ਹੋਣੀ। ਬਾਈ ਮੈਨੂੰ ਪਹਿਲੇ ਇਹ ਦੱਸੋ ਕਿ 1 ਟੱਪਾ ਰੇਤ ਦਾ ਆਪਾਂ ਕਰਨਾ ਕੀ ਆ? ਭਾਈਜਾਨ ਇੰਨੀ ਪੁਰਾਣੀਆਂ ਮਾਈਆਂ ਨਹੀਂ ਹੁੰਦੀਆਂ, ਇੱਕ ਮਿੰਟ ਗੱਲ ਸੁਣੋ ਯਾਰ, ਇੰਨੀ ਰੇਤਾ ਉਹ ਘਰ ਦੇ ਸੰਭਾਲ ਲੈਣਗੇ? ਆਪਾਂ ਉਹ ਕਿਹੜੀ ਬਿਲਡਿੰਗ ਖੜੀ ਕਰਨੀ ਹੈ? ਉਹ ਸਾਡੀ ਟੈਨਸ਼ਨ, ਤੁਸੀਂ ਬਿਲਕੁਲ ਉਹਦੀ ਟੈਨਸ਼ਨ ਨਾ ਲਵੋ। ਉਹ ਮਾਈਆਂ ਨਹੀਂ ਹੁੰਦੀਆਂ ਪੁਰਾਣੀਆਂ? ਹਾਂਜੀ। ਅੱਜ ਕੱਲ ਤੇ ਹੁਣ ਸਾਬਣ ਚੱਲ ਪਿਆ ਨਾ। ਹਾਂਜੀ ਹਾਂਜੀ। ਉਹ ਪੁਰਾਣੀਆਂ ਮਾਈਆਂ ਪਹਿਲੇ ਦੌਰ ਦੇ ਵਿੱਚ, ਉਹ ਪੁਰਾਣੀਆਂ ਮਾਈਆਂ ਜਿਹੜੀਆਂ ਉਹ ਰੇਤਾਂ ਨਾਲ ਮਾਂਜਦੀਆਂ ਤੁਹਾਨੂੰ? ਮੇਰਾ ਖਿਆਲ ਨਹੀਂ ਸਾਨੂੰ ਨਹੀਂ, ਭਾਂਡੇ ਨਹੀਂ ਮਾਂਜੀਦੇ ਰੇਤਾਂ ਨਾਲ ਯਾਰ। ਉਹ ਕੱਲ ਦੀ ਰੇਤ ਮੁੱਕੀ ਆ ਤੇ ਮਾਈ ਨੇ ਮੈਨੂੰ ਕਿਹਾ ਵੀ ਪੁੱਤਰ ਤੂੰ ਇਸ ਤਰ੍ਹਾਂ ਕਰੀ ਵੀ ਰੇਤ ਲਿਆ ਦੇ ਮੈਨੂੰ ਉੱਥੇ, ਮੇਰਾ ਤਾਂ ਹੁਣ ਟਾਈਮ ਨਹੀਂ ਹੈਗਾ। ਉਹ ਤੇਰਾ ਦਿਮਾਗ ਠੀਕ ਆ ਭਾਈ? ਕੀ ਹੋਇਆ ਯਾਰ? 1 ਟੱਪਾ ਤੈਨੂੰ ਰੇਤ ਦਾ ਚਾਹੀਦਾ, ਮਹੀਨਾ ਪੂਰਾ ਆਪਣਾ ਕੰਮ ਚੱਲਣਾ, ਉਹ ਵੀ ਭਾਂਡੇ ਮਾਂਜਣ ਵਾਸਤੇ। ਉਹ ਬਾਈ ਕਿਤੋਂ ਹੋਰ ਕੀ ਜਾ ਕੇ ਤੇਰੀਆਂ ਮਹੀਨੇ ਦੀਆਂ ਲੱਗ ਗਈਆਂ ਸਮਝ ਲੈ। ਮੈਂ ਤੇਰਾ ਯਾਰ ਮਰਜ਼ੀ ਆ ਤੇਰੀ।